ਅੱਜ ਸਾਡੇ ਕਲੇਮ ਦਾ ਜਿਹੜਾ ਇੱਕ ਸੋਲਿਡ ਬੇਸ ਹੈ ਕਿ ਸਾਡੇ ਕੋਲ 50,300 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਅਸੀਂ ਓਨ ਕਰਦੇ ਹਾਂ, ਜਿੱਥੇ ਅਸੀਂ ਮੈਜੋਰਿਟੀ। ਭਾਵੇਂ ਸਾਡੀ ਲੀਡਰਸ਼ਿਪ ਦਾ ਗਲਤ ਫੈਸਲਾ ਸੀ 47 ਦੌਰ ਦਾ, ਲੇਕਿਨ ਸਾਡੇ ਕੋਲ ਇੱਕ ਆਰਗੂਮੈਂਟ ਹੈ ਕਿ ਭਾਈ ਅਸੀਂ ਇੱਕ ਸੈਕੂਲਰ ਸਿਸਟਮ ਦੇ ਨਾਲ ਜਾਣਾ ਜਿਹੜਾ ਉਹ ਕਬੂਲਿਆ ਸੀ। ਪਰ ਉਸ ਸੈਕੂਲਰ ਸੋ ਕਾਲਡ ਸੈਕੂਲਰ ਸਿਸਟਮ ਨੇ ਜੋ ਸਾਡੇ ਨਾਲ ਕੀਤਾ, ਅਸੀਂ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਸਾਡੇ ਕੋਲ ਹੁਣ ਆਪਣੇ ਮੁਲਕ ਤੋਂ ਬਿਨਾਂ ਕੋਈ ਚਾਰਾ ਨਹੀਂ। ਲਹਿੰਦੇ ਪੰਜਾਬ ਵਾਲਿਆਂ ਦਾ ਉਹ ਤਾਂ ਉਹਨਾਂ ਦਾ ਭਾਵੇਂ ਮੁਲਕ ਬਣ ਗਿਆ, ਉਹਨਾਂ ਨੇ ਤਾਂ ਉਰਦੂ ਆਪਟ ਕਰ ਲਿਆ। ਸਾਡੇ ਪੰਜਾਬ ਵਾਲੇ ਸਾਡੇ ਹਿੰਦੂ ਭੈਣ ਭਰਾਵਾਂ ਨੇ ਹਿੰਦੀ ਦੇ ਨਾਲ ਮੁਹੱਬਤ ਦਿਖਾਈ, ਪੰਜਾਬੀ ਤੋਂ ਕਿਨਾਰਾ ਕੀਤਾ। ਸੋ ਅੱਜ ਜਦੋਂ ਅਸੀਂ ਹੋਮੋਜੈਨਿਟੀ ਦੀ ਗੱਲ ਕਰਦੇ ਹਾਂ, ਇਹ ਪੰਜਾਬ ਜਿਹੜਾ ਸਾਡਾ ਨਿਊਕਲੀਅਸ ਹੈ ਖਾਲਿਸਤਾਨ ਦਾ, ਪੰਜਾਬੀ ਸਪੀਕਿੰਗ ਹੈ, ਜਿਹੜਾ ਸਾਨੂੰ ਬਾਉਂਡ ਕਰਦਾ ਟੂਗੈਦਰ। ਜਦੋਂ ਟਾਰਗੇਟ ਕੀਤਾ ਗਿਆ ਸਿੱਖ ਕੌਮ ਨੂੰ ਕੀਤਾ ਗਿਆ, ਸਿੱਖਾਂ ਦੇ ਜਿਹੜਾ ਅੰਮ੍ਰਿਤਧਾਰੀਜ਼ ਡੇਂਜਰਸ ਪੀਪਲ ਔਰ ਜੋ ਸਰਕੂਲਰ ਬਾਤਚੀਤ 'ਚ ਆਇਆ ਔਰ ਜੋ ਪੰਜਾਬ 'ਚ ਹੰਟਿੰਗ ਹੋਈ, ਪੰਜਾਬ ਦਾ ਹਿੰਦੂ ਤਾਂ ਜਿਹੜਾ ਉਹ ਦਿੱਲੀ ਦਾ ਭਾਈਵਾਲ ਰਿਹਾ। ਇਸ ਲਈ ਜੇ ਸਿੱਖਾਂ ਨੇ ਹੀ ਲੜਾਈ ਲੜਨੀ ਹੈ ਜਾਂ ਲੜੀ ਹੈ ਤੇ ਉਹ ਸਿੱਖਾਂ ਦਾ ਸੂਬਾ ਹੈ। ਇਸ ਮੂਵਮੈਂਟ ਨੂੰ ਸਿੱਖਾਂ ਦੀ ਨੂੰ ਕਦੇ ਇੰਡੀਅਨ ਗਵਰਨਮੈਂਟ ਨੇ ਇੱਕ ਫਰਿੰਜ ਐਲੀਮੈਂਟ ਕਿਹਾ ਸੀ, ਕਦੇ ਇਸ ਨੂੰ ਦਹਿਸ਼ਤਗਰਦੀ ਦੀ ਮੂਵਮੈਂਟ ਕਿਹਾ ਸੀ। ਅੱਜ ਜਦੋਂ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਰਾਹੀਂ ਲੱਖਾਂ ਲੋਕ ਡਾਇਸਪੋਰਾ ਦੇ ਵਿੱਚ, ਕਿਉਂਕਿ ਅਜੇ ਪੰਜਾਬ ਦੇ ਵਿੱਚ ਤਾਂ ਹੋਇਆ ਨਹੀਂ ਹੈ, ਇਸ ਦੇ ਨਾਲ ਜੁੜਦੇ ਨੇ ਤੇ ਇਸ ਨੂੰ ਇੱਕ ਮਾਸ ਮੂਵਮੈਂਟ ਦੀ ਰੈਕਗਨੀਸ਼ਨ ਵੀ ਮਿਲਦੀ ਹੈ। ਜਿਹੜਾ ਇੰਡੀਅਨ ਸਿਸਟਮ ਸਮਝਦਾ ਸੀ ਕਿ ਪੰਜਾਬ 'ਚ ਅਸੀਂ ਟੋਟਲ ਵਾਰ ਵਿੱਢ ਕੇ ਇਹਨਾਂ ਦੀ ਜਵਾਨੀ ਨੂੰ ਮਾਰ ਕੇ ਇਹਨਾਂ ਦੇ ਵਿੱਚੋਂ ਟੈਂ ਮੁਕਾ ਦਿੱਤੀ ਹੈ, ਅੱਜ ਤਾਂ ਸਿੱਖ ਸ਼ਾਨ ਦੇ ਨਾਲ ਦੁਨੀਆ ਦੇ ਹਰ ਖੂੰਜੇ ਦੇ ਵਿੱਚ ਜਿਹੜਾ ਉਹ ਆਪਣੀ ਟੈਂ ਨਾਲ ਜਿਉ ਰਹੇ ਨੇ ਔਰ ਆਪਣੀ ਹੋਂਦ ਨੂੰ ਵੀ ਕਾਇਮ ਰੱਖਿਆ ਹੋਇਆ ਔਰ ਪੰਜਾਬ ਦੀ ਪੋਲੀਟਿਕਸ ਨੂੰ ਵੀ ਪ੍ਰਭਾਵਿਤ ਕਰਦੇ ਨੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਅਖੀਰਲਾ ਸੈਗਮੈਂਟ ਮੋਸਟ ਲਾਈਕਲੀ ਸਾਡਾ ਇਹ ਅੱਜ ਦੇ ਸ਼ੋਅ ਦਾ, ਅਤੇ ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ 1984 ਤੱਕ ਪਹੁੰਚਦੇ ਹਾਂ, ਫਿਰ ਸੰਤ ਭਿੰਡਰਾਂ ਵਾਲਿਆਂ ਅਤੇ ਉਹਨਾਂ ਦੇ ਨਾਲ ਜਿਹੜੇ ਸਿੰਘ ਸ਼ਹੀਦ ਹੁੰਦੇ ਨੇ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਐਟਲੀਸਟ ਥਾਟ ਦੇ ਲੈਵਲ 'ਤੇ ਉਹ ਪਰਪੱਕ ਤੌਰ ਦੇ ਉੱਤੇ ਗੱਲ ਕਲੀਅਰ ਹੁੰਦੀ ਹੈ ਕਿ ਭਾਈ ਹੁਣ ਸੰਤਾਂ ਦੇ ਜਿਹੜੇ ਬਚਨ ਸੀ ਵੀ ਜਿਸ ਦਿਨ ਫੌਜ ਨੇ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਪੈਰ ਪਾਏ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਫਿਰ ਖਾਲਿਸਤਾਨ ਦੀ ਡਿਕਲੇਰੇਸ਼ਨ ਹੁੰਦੀ ਹੈ, ਸਰਬੱਤ ਖਾਲਸਾ ਤੋਂ ਐਲਾਨ ਕੀਤਾ ਜਾਂਦਾ ਆ। ਸੋ ਉਹ ਦੌਰ ਫਿਰ ਹੈਗਾ ਵੀ ਅਸੀਂ ਵਾਪਸ ਜਿਹੜਾ ਰਾਜ ਖੁੱਸਿਆ ਸੀ 1849 ਦੇ ਵਿੱਚ, ਉਸ ਦੇ ਵਿੱਚ ਉਸ ਥਾਟ ਦੇ ਵਿੱਚ ਦੁਬਾਰਾ ਅਲਾਈਨ ਹੁੰਦੀ ਹੈ ਕੌਮ ਦਾ ਇੱਕ ਹਿੱਸਾ ਕਿ ਭਾਈ ਨਹੀਂ, ਹੁਣ ਸਾਡਾ ਰਾਜ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਹਾਲਾਂਕਿ ਨਾਲ ਜਦੋਂ ਅਸੀਂ ਦੇਖਦੇ ਹਾਂ ਉਹ ਲੋਕ ਵੀ ਨੇ ਜਿਹੜੇ ਭੰਬਲ ਭੂਸੇ ਦਾ ਸ਼ਿਕਾਰ ਨੇ, ਉਹ ਵੀ ਨੇ ਜਿਹੜੇ ਬੇਈਮਾਨ ਨੇ, ਰਲੇ ਹੋਏ ਨੇ, ਉਹ ਵੀ ਨੇ ਜਿਹੜੇ ਕਿਸੇ ਅਹੁਦੇ ਦੀ ਭੁੱਖ ਦੇ ਵਿੱਚ ਜਾਂ ਹੋਰ ਆਪਣੀਆਂ ਜਿਹੜੀਆਂ ਲਾਲਸਾਵਾਂ ਲਾਲਚ ਹੁੰਦੇ ਨੇ, ਉਹ ਪੈਸੇ ਦਾ, ਚੌਧਰ ਦਾ, ਹੋਰ ਕਿਸੇ ਕਿਸਮ ਦਾ ਉਹ ਹੋਵੇ, ਹਰ ਇੱਕ ਦੇ ਆਪੋ ਆਪਣੇ ਇੰਟਰਸਟ ਹੈਗੇ ਆ। ਪਰ ਇੱਕ ਨਿਊਕਲੀਅਸ ਦੇ ਤੌਰ ਦੇ ਉੱਤੇ ਇੱਕੋ ਥਾਟ ਸਾਡੇ ਸਾਹਮਣੇ ਆਉਂਦਾ ਜਿਹੜਾ ਸਿੱਧੇ ਰੂਪ ਦੇ ਵਿੱਚ ਖਾਲਿਸਤਾਨ ਦੀ ਲੜਾਈ ਲੜਦਾ ਆ। ਉਹਦੇ ਉਤਾਰ ਚੜ੍ਹਾਅ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ, 84 ਤੋਂ ਲੈ ਕੇ ਜੇ ਹੁਣ ਤੱਕ ਦਾ ਅਸੀਂ ਟਾਈਮ ਪੀਰੀਅਡ ਦੇਖਣਾ ਹੋਵੇ। 84 ਦਾ ਟਾਈਮ ਪੀਰੀਅਡ ਹੈ, ਨਸਲਕੁਸ਼ੀ ਦੀ ਗੱਲ ਹੁੰਦੀ ਹੈ। ਉਸ ਤੋਂ ਬਾਅਦ ਡਰੱਗੀ ਬਣਾਉਣ ਦੀ, ਪੰਜਾਬ ਨੂੰ ਹਰ ਲੈਵਲ ਤੋਂ, ਐਜੂਕੇਸ਼ਨ ਤੋਂ ਲੈ ਕੇ ਹਰ ਕਿਸਮ ਦੇ ਰਿਸੋਰਸ ਤੋਂ ਡਿਪਰਾਈਵ ਕਰਨ ਦੀ ਗੱਲ ਹੈਗੀ ਹੈ। ਅਤੇ ਅੱਜ ਜਦੋਂ ਫਿਰ ਬਾਹਰ ਉੱਥੋਂ ਮਾਈਗ੍ਰੇਸ਼ਨ ਹੁੰਦੀ ਹੈ ਅਤੇ ਬਾਹਰਲੇ ਮੁਲਕਾਂ ਦੇ ਵਿੱਚੋਂ ਆਵਾਜ਼ ਉੱਠਦੀ ਹੈ, 84 ਦੀ ਗੱਲ ਕਰਦੇ ਹਾਂ ਜਾਂ ਆਪਣੇ ਰਾਈਟਸ ਦੀ ਗੱਲ ਕਰਦੇ ਹਾਂ, ਅਤੇ ਫਿਰ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜੀ ਹੈ ਉਹ ਸਾਡੇ ਉੱਤੇ ਲਿਆ ਕੇ ਥੋਪ ਦਿੱਤੀ ਜਾਂਦੀ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਤੁਸੀਂ ਕਿਵੇਂ ਦੇਖ ਰਹੇ ਹੋ ਜਿਹੜੀ ਸਟਰਗਲ ਹੈ 84 ਤੋਂ ਬਾਅਦ ਵਿਦ ਆਲ ਅਪਸ ਐਂਡ ਡਾਊਨਸ, ਕੀ ਨਜ਼ਰ ਆ ਰਿਹਾ ਹੈ? ਦੇਖੋ, ਬੇਸ਼ੱਕ ਅਸੀਂ 1947 ਦੀ ਵੱਡੀ ਟ੍ਰੈਜਡੀ ਜਿਸ ਨੂੰ ਉਜਾੜਾ ਸਾਡੇ ਬਜ਼ੁਰਗ ਕਹਿੰਦੇ ਸਨ, ਉਸ ਦਾ ਜ਼ਿਕਰ ਕੀਤਾ ਹੈ, ਜਿਸ ਦੇ ਵਿੱਚ ਸਿੱਖ ਕੌਮ ਦਾ ਲੱਕ ਟੁੱਟਾ, ਕਿਉਂਕਿ 40% ਸਿੱਖ
ਲਹਿੰਦੇ ਪੰਜਾਬ ਚੋਂ ਜਾਂ ਉਸ ਖਿੱਤੇ ਚੋਂ ਜਿਹੜਾ ਪਾਕਿਸਤਾਨ ਦਾ ਹਿੱਸਾ ਬਣਿਆ ਉੱਜੜ ਕੇ ਆਏ, ਸਦੀਆਂ ਤੋਂ ਬਣਾਈ ਪ੍ਰਾਪਰਟੀ ਜ਼ਮੀਨਾਂ ਔਰ ਖ਼ਾਸ ਤੌਰ 'ਤੇ ਕੈਨਾਲ ਕਾਲੋਨੀਜ਼ ਦੇ ਵੇਲੇ ਜਿਸ ਲੈਵਲ ਦੇ ਉੱਤੇ ਪ੍ਰੋਸਪੈਰਿਟੀ ਮੁਰੱਬਿਆਂ ਦੇ ਮਾਲਕ ਜਿਹੜੇ ਨੇ ਉਹ ਇੱਧਰ ਆਏ ਤੇ ਰੁਪਏ ਦੇ ਬਦਲੇ ਚਵਾਨੀ ਉਹ ਵੀ ਉਜੜੀਆਂ ਥਾਵਾਂ। ਔਰ ਕਿਉਂਕਿ ਸਿਰਫ 20% ਤੋਂ ਵੀ ਘੱਟ ਜਿਹੜਾ ਸਿੰਚਾਈ ਵਾਲਾ ਏਰੀਆ ਸੀ, ਇਰੀਗੇਸ਼ਨ ਵਾਲਾ, ਉਹ ਈਸਟ ਪੰਜਾਬ ਦੇ ਹਿੱਸੇ ਆਇਆ, ਸਾਰਾ ਕੈਨਾਲ ਨੈਟਵਰਕ ਉਧਰ ਗਿਆ। ਔਰ ਸਭ ਉਸ ਤੋਂ ਵੀ ਜਿਹੜਾ ਦਿਖਾਉਣ ਵਾਲੀ ਸੀ ਕਿ ਵੀ ਸਾਡੇ ਮੱਕਾ ਤੇ ਮਦੀਨਾ ਤੋਂ ਲੈ ਕੇ 240 ਜਾਂ 270 ਤੱਕ ਹਿਸਟੋਰੀਕਲ ਗੁਰਦੁਆਰੇ, ਜਿਹੜੀ ਸਾਡੀ ਤਹਿਜ਼ੀਬ ਦਾ ਵੀ ਇਕੱਲਾ ਧਾਰਮਿਕ ਤੌਰ 'ਤੇ ਨਹੀਂ, ਹਵੇਲੀਆਂ, ਕਿਲੇ ਜਿਹੜੇ ਕਿਸੇ ਵੀ ਮੁਲਕ ਦੀ ਤਹਿਜ਼ੀਬ ਬਣਾਉਂਦੇ ਨੇ, ਉਹ ਵੀ ਪਾਕਿਸਤਾਨ ਦੇ ਵਿੱਚ ਗਏ। ਔਰ ਜਿਹੜੇ ਉਜੜੇ ਪੁਜੜੇ ਆਏ ਜਿਨ੍ਹਾਂ ਨੂੰ ਪਨਾਹਗੀਰ ਬਣਾਇਆ ਗਿਆ, ਉਹਨਾਂ ਨੂੰ ਕ੍ਰਿਮੀਨਲ ਟ੍ਰਾਈਬ ਬਣਾਇਆ ਗਿਆ, ਉਹ ਅਸੀਂ ਜ਼ਿਕਰ ਕਰਕੇ ਹਟੇ ਜੀ। ਹੁਣ ਇਹਨਾਂ ਹਾਲਾਤਾਂ ਤੋਂ ਜੇ ਅੱਜ ਅਸੀਂ ਜਦੋਂ ਕਿ 15 ਅਗਸਤ ਵਾਲੇ ਦਿਨ ਨਿਊਯਾਰਕ ਸ਼ਹਿਰ ਦੇ ਇਸ ਲੌਂਗ ਆਈਲੈਂਡ ਦੇ ਸਟੂਡੀਓ 'ਚ ਬਹਿ ਕੇ ਗੱਲ ਕਰ ਰਹੇ ਹਾਂ, ਜੇ ਅਸੀਂ ਨੈਗੇਟਿਵ ਜਿੰਨੇ ਕੁ ਫੈਕਟਰਸ ਦੀ ਗੱਲ ਕੀਤੀ ਉਹਨੂੰ ਛੱਡ ਕੇ, ਜਿਹਦੇ ਲਈ ਅੰਗਰੇਜ਼ੀ ਦਾ ਸ਼ਬਦ ਬਲੈਸਿੰਗ ਇਨ ਡਿਸਗਾਈਜ਼ ਕਿਹਾ ਜਾਂਦਾ ਹੈ, ਕਿ ਜਿਹੜੀ ਸਾਡੇ ਲਈ ਭਾਵੇਂ ਇੱਕ ਟ੍ਰੈਜਡੀ ਚੋਂ ਨਿਕਲੇ ਹਾਲਾਤ ਸੀ, ਪਰ ਅੱਜ ਇੱਕ ਬਲੈਸਿੰਗ ਬਣ ਕੇ ਸਾਡੇ ਸਾਹਮਣੇ ਆਏ ਨੇ। ਇਹਦੇ ਬਾਵਜੂਦ ਕਿ ਇਹਦੇ 'ਚ 40 ਸਾਲ ਦੀ ਜਿਹੜੀ ਹੈ ਉਹ ਭਾਰਤੀ ਹਕੂਮਤ ਦੀ ਜ਼ੁਲਮਾਂ ਦੀ ਕਹਾਣੀ ਵੀ ਜਿਹੜੀ ਹੈ ਉਸ ਦਾ ਹਿੱਸਾ ਹੈ, ਜਿਸ ਦੇ ਵਿੱਚ ਇੱਕ ਤੋਂ ਬਾਅਦ ਇੱਕ ਜੈਨੋਸਾਈਡ। ਸੋ ਪਹਿਲਾ ਪਾਰਟ ਤਾਂ ਮੈਂ ਇਹ ਸਮਝਦਾ ਵੀ ਜਿਹੜਾ ਇੱਕ ਸ਼ਾਰਟ ਕਮਿੰਗ 47 ਦੇ ਵਿੱਚ ਵੱਡੀ ਮਹਿਸੂਸ ਸੀ ਕਿ ਜੀ ਪੰਜਾਬ ਦੇ 29 ਜ਼ਿਲ੍ਹਿਆਂ ਚੋਂ ਕਿਸੇ ਇੱਕ ਜ਼ਿਲ੍ਹੇ 'ਚ ਵੀ ਅਸੀਂ ਮੈਜੋਰਿਟੀ 'ਚ ਨਹੀਂ ਸੀ। ਬੇਸ਼ੱਕ ਉਦੋਂ ਅੱਧਾ ਪੰਜਾਬ ਜਾਂ 13 ਜ਼ਿਲ੍ਹੇ ਸਾਨੂੰ ਮਿਲੇ, ਇੱਕ ਵੱਡਾ ਹਿੱਸਾ ਉੱਧਰ ਗਿਆ। 66 'ਚ ਇਹਨਾਂ ਨੇ ਹਰਿਆਣਾ, ਹਿਮਾਚਲ, ਚੰਡੀਗੜ੍ਹ 3 ਸਟੇਟਾਂ ਉਹਦੇ 'ਚੋਂ ਕੱਢ ਕੇ ਇੱਕ ਯੂਨੀਅਨ ਟੈਰੀਟਰੀ 2 ਸਟੇਟਾਂ ਸਾਨੂੰ ਫਰਦਰ ਜਿਹੜਾ ਹੈ ਉਹ ਪੰਜਾਬ ਨੂੰ ਕਮਜ਼ੋਰ ਕੀਤਾ। ਪਰ ਅੱਜ ਉਹ ਪੰਜਾਬ ਜਿਹਦੇ ਭਾਵੇਂ ਜ਼ਿਲ੍ਹੇ ਹੁਣ 22-23 ਬਣ ਗਏ ਨੇ, ਉਹ ਖਿੱਤਾ 50,300 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਦਾ, ਜਿੱਥੇ ਸਿੱਖ ਸੋਲਿਡ ਮੈਜੋਰਿਟੀ 'ਚ ਨੇ। ਇਹ ਵੱਖਰੀ ਕਹਾਣੀ ਹੈ ਕਿ ਦੁਸ਼ਮਣ ਦਾ ਅਗਲਾ ਜਿਹੜਾ ਵੈਪਨ ਹੈ ਉਹ ਡੈਮੋਗ੍ਰਾਫੀ ਬਦਲ ਕੇ ਡੈਮੋਗ੍ਰਾਫਿਕ ਚੇਂਜ ਕਰਨ ਦਾ। ਪਰ ਅੱਜ ਜਦੋਂ ਅਸੀਂ ਆਪਣਾ ਖਾਲਿਸਤਾਨ ਦਾ ਕਲੇਮ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਬਈ ਜੂਨ 84 ਤੋਂ ਬਾਅਦ ਤਾਂ ਕੋਈ ਭੰਬਲ ਭੂਸਾ ਨਹੀਂ ਸੀ, ਸਰਬੱਤ ਖਾਲਸਾ ਨੇ ਉਹਨੂੰ ਜਿਹੜਾ ਮਤੇ ਦੇ ਰੂਪ ਦੇ ਵਿੱਚ ਡੈਕਲੇਰੇਸ਼ਨ ਆਫ ਖਾਲਿਸਤਾਨ ਦੇ ਰੂਪ 'ਚ ਲੈ ਆਂਦਾ। ਪਰ ਅੱਜ ਸਾਡੇ ਕਲੇਮ ਦਾ ਜਿਹੜਾ ਇੱਕ ਸੋਲਿਡ ਬੇਸ ਹੈ ਕਿ ਸਾਡੇ ਕੋਲ 50,300 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਅਸੀਂ ਓਨ ਕਰਦੇ ਹਾਂ, ਜਿੱਥੇ ਅਸੀਂ ਮੈਜੋਰਿਟੀ 'ਚ ਹੈ। ਪਹਿਲੀ ਗੱਲ। ਦੋ, ਕੋਈ ਦੁਨੀਆ ਦੀ ਤਾਕਤ ਸਾਨੂੰ ਇਹ ਬਲੇਮ ਨਹੀਂ ਕਰ ਸਕਦੀ ਕਿ ਅਸੀਂ ਕੋਈ ਅਡਰਾਪਨ ਜਾਂ ਕੋਈ ਥਿਓਕ੍ਰੈਟਿਕ ਸਟੇਟ, ਧਰਮਅੰਧਤਾ ਦਾ ਸ਼ਿਕਾਰ ਹੋ ਕੇ ਇਸ ਪਾਸੇ ਤੁਰੇ। ਉਹਦੇ 'ਚ ਭਾਵੇਂ ਸਾਡੀ ਲੀਡਰਸ਼ਿਪ ਦਾ ਗਲਤ ਫੈਸਲਾ ਸੀ 47 ਦੌਰ ਦਾ, ਲੇਕਿਨ ਸਾਡੇ ਕੋਲ ਇੱਕ ਆਰਗੂਮੈਂਟ ਹੈ ਕਿ ਭਾਈ ਅਸੀਂ ਇੱਕ ਸੈਕੂਲਰ ਸਿਸਟਮ ਦੇ ਨਾਲ ਜਾਣਾ ਜਿਹੜਾ ਉਹ ਕਬੂਲਿਆ ਸੀ। ਪਰ ਉਸ ਸੋ ਕਾਲਡ ਸੈਕੂਲਰ ਸਿਸਟਮ ਨੇ ਜੋ ਸਾਡੇ ਨਾਲ ਕੀਤਾ, ਅਸੀਂ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਸਾਡੇ ਕੋਲ ਹੁਣ ਆਪਣੇ ਮੁਲਕ ਤੋਂ ਬਿਨਾਂ ਕੋਈ ਚਾਰਾ ਨਹੀਂ। ਇਹ ਕਨਵਿੰਸਿੰਗ ਆਰਗੂਮੈਂਟ ਆਪਣਿਆਂ ਲਈ ਵੀ ਹੈ, ਦੂਸਰਿਆਂ ਲਈ ਵੀ ਹੈ ਜੀ। ਹਿਸਟਰੀ ਆਫ ਪਰਸੀਕਿਊਸ਼ਨ, ਜਦੋਂ ਤੁਸੀਂ ਹਾਲਾਂ ਨੇਸ਼ਨ ਦੀਆਂ ਕੋਈ ਜਿਹੜੀਆਂ ਨੇ ਉਹ ਸਪੈਸੀਫਿਕ ਡੈਫੀਨੇਸ਼ਨਸ ਤਾਂ ਨਹੀਂ ਨੇ, ਪਰ ਜਦੋਂ ਵੀ ਪੋਲੀਟੀਕਲ ਸਾਇੰਸ ਦੇ ਵਿਦਿਆਰਥੀ ਨੂੰ ਕਿਸੇ ਵੀ ਥਾਂ ਦਾ ਉਹ ਸਮਝਦਾ ਹੈ ਵੀ ਜਿਹੜੇ ਗਰੁੱਪ ਨੇ ਜਾਂ ਕਬੀਲੇ ਨੇ ਜਾਂ ਇੱਕ ਲੈਂਗੁਏਜ ਬੋਲਣ ਵਾਲੇ ਨੇ ਜਾਂ ਦੂਜੇ ਨੇ, ਇੱਕ ਬੇਸ ਜਿਹੜਾ ਤੁਹਾਨੂੰ ਕਾਮਨ ਐਂਟੀਟੀ ਦੇ ਤੌਰ ਤੇ ਜਿਹੜਾ ਤੁਹਾਡੇ ਕੌਮ ਦੇ ਰੁਤਬੇ ਨੂੰ ਐਸਟੈਬਲਿਸ਼ ਕਰਦਾ ਹੈ, ਉਹ ਲੈਂਗੁਏਜ ਹੈ। ਬੇਸ਼ੱਕ ਜਦੋਂ ਅਸੀਂ ਪੰਜਾਬੀ ਕਹਿੰਦੇ ਹਾਂ ਤੇ ਅੱਜ ਸਾਡੇ ਪੰਜਾਬ ਦੀ ਆਬਾਦੀ ਲਗਭਗ ਜਿਹੜਾ 35 ਮਿਲੀਅਨ ਹੈ, ਪਾਕਿਸਤਾਨੀ ਪੰਜਾਬ ਦੀ ਲਗਭਗ 90 ਮਿਲੀਅਨ ਤੋਂ ਜ਼ਿਆਦਾ ਹੈ, ਤੇ ਪੰਜਾਬੀ ਜਿਹੜੀ ਹੈ ਉਹ ਆਲਮੋਸਟ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤੇ 200 ਮਿਲੀਅਨ ਤੋਂ ਜ਼ਿਆਦਾ ਲੋਕਾਂ ਦੀ ਬੋਲੀ ਹੈ, ਉਸ ਤੋਂ ਵੀ ਮੱਚ ਮੋਰ। ਲੇਕਿਨ ਲਹਿੰਦੇ ਪੰਜਾਬ ਵਾਲਿਆਂ ਦਾ ਉਹ ਤਾਂ ਉਹਨਾਂ ਦਾ ਭਾਵੇਂ ਮੁਲਕ ਬਣ ਗਿਆ, ਉਹਨਾਂ ਨੇ ਤਾਂ ਉਰਦੂ ਆਪਟ ਕਰ ਲਿਆ। ਸਾਡੇ ਪੰਜਾਬ ਵਾਲੇ ਸਾਡੇ ਹਿੰਦੂ ਭੈਣ ਭਰਾਵਾਂ ਨੇ ਹਿੰਦੀ ਦੇ ਨਾਲ ਮੁਹੱਬਤ ਦਿਖਾਈ, ਪੰਜਾਬੀ ਤੋਂ ਕਿਨਾਰਾ ਕੀਤਾ। ਸੋ ਅੱਜ ਜਦੋਂ ਅਸੀਂ ਹੋਮੋਜੈਨਿਟੀ ਦੀ ਗੱਲ ਕਰਦੇ ਹਾਂ, ਇਹ ਪੰਜਾਬ ਜਿਹੜਾ ਸਾਡਾ ਨਿਊਕਲੀਅਸ ਹੈ ਖਾਲਿਸਤਾਨ ਦਾ, ਪੰਜਾਬੀ ਸਪੀਕਿੰਗ ਹੈ, ਜਿਹੜਾ ਸਾਨੂੰ ਬਾਉਂਡ ਕਰਦਾ ਹੈ ਟੂਗੈਦਰ।
ਜੀ ਹਿਸਟਰੀ ਆਫ ਪਰਸੀਕਿਊਸ਼ਨ। ਜਦੋਂ ਟਾਰਗੇਟ ਕੀਤਾ ਗਿਆ ਸਿੱਖ ਕੌਮ ਨੂੰ ਕੀਤਾ ਗਿਆ, ਸਿੱਖਾਂ ਦੇ ਜਿਹੜਾ ਅੰਮ੍ਰਿਤਧਾਰੀ ਇਜ਼ ਡੇਂਜਰਸ ਪੀਪਲ, ਔਰ ਜੋ ਸਰਕੂਲਰ ਬਾਤਚੀਤ 'ਚ ਆਇਆ ਔਰ ਜੋ ਪੰਜਾਬ 'ਚ ਹੰਟਿੰਗ ਹੋਈ, ਪੰਜਾਬ ਦਾ ਹਿੰਦੂ ਤਾਂ ਜਿਹੜਾ ਉਹ ਦਿੱਲੀ ਦਾ ਭਾਈਵਾਲ ਰਿਹਾ। ਇਸ ਲਈ ਆਲਰੇਡੀ ਹੁਣ ਜੇ ਅਸੀਂ ਇਸ ਨੂੰ ਸਿੱਖ ਸਟੇਟ ਦੇ ਤੋਂ ਭਾਵੇਂ ਉਹਨੂੰ ਅਸੀਂ ਉਹਦੇ 'ਚ ਹਿੰਦੂਆਂ, ਮੁਸਲਮਾਨਾਂ, ਈਸਾਈਆਂ ਜਾਂ ਕੋਈ ਨਹੀਂ ਵੀ ਮੰਨਣ ਵਾਲਾ ਉਹਨੂੰ ਵੀ ਅਸੀਂ ਓਪਨ ਰੱਖ ਕੇ ਦੇਖਦੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਸਿੱਖਾਂ ਨੇ ਹੀ ਲੜਾਈ ਲੜਨੀ ਹੈ ਜਾਂ ਲੜੀ ਹੈ ਤੇ ਉਹ ਸਿੱਖਾਂ ਦਾ ਸੂਬਾ ਹੈ, ਔਰ ਉਹ ਸਿੱਖ ਮਜ਼ਹਬ ਦੇ ਨਾਂ ਥੱਲੇ ਜੇ ਅਸੀਂ ਖਾਲਸੇ ਦੇ ਨਾਂ ਥੱਲੇ ਖਾਲਿਸਤਾਨ ਕਹਿੰਦੇ ਹਾਂ, ਹਾਲਾਂਕਿ ਉਹਦਾ ਸਟਰਕਚਰ ਕੋਈ ਥਿਓਕ੍ਰੈਟਿਕ ਦਾ ਜੋ ਤੁਸੀਂ ਡੈਫੀਨੇਸ਼ਨ ਦੇਖੋਗੇ ਜਿਹਨੂੰ ਧਰਮ ਗੁਰੂ ਚਲਾਉਂਦੇ ਨੇ ਜਾਂ ਕਿਸੇ ਹੋਰ ਉਸ ਕੈਟਾਗਰੀ 'ਚ ਅਸੀਂ ਫਾਲ ਨਹੀਂ ਕਰਦੇ ਜੀ। ਨੈਕਸਟ, ਜਿਸ ਇੰਡੀਅਨ ਸਿਸਟਮ ਨੇ ਸਾਨੂੰ 47 ਦੇ ਵਿੱਚ ਵਾਅਦਾ ਖਿਲਾਫੀਆਂ ਕੀਤੀਆਂ, 47 ਤੋਂ 84 ਤੱਕ ਅਸੀਂ ਅਟੈਂਪਟ ਕੀਤੇ, ਔਰ ਉਹਨਾਂ ਨੇ ਇਸ ਹੱਦ ਤੱਕ ਇਸ ਸਾਰੇ ਪਾਰਟ ਨੂੰ ਸਪਰੈਡ ਕਰ ਦਿੱਤਾ ਹੈ ਜਿਹਨੂੰ ਅੱਜ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਤੌਰ ਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਖਲੋ ਕੇ ਕੈਨੇਡੀਅਨ ਪਾਰਲੀਮੈਂਟ 'ਚ ਕਹਿੰਦਾ ਹੈ। ਅਮਰੀਕਾ 'ਚ ਜਦੋਂ ਮਰਡਰ ਪਲਾਟ ਫਾਈਲ ਹੁੰਦਾ ਹੈ, ਗੁਰਪਤਵੰਤ ਪੰਨੂ ਮਰਡਰ ਪਲਾਟ, ਅਮਰੀਕਾ ਜਵਾਬਦੇਹ ਬਣਾਉਂਦਾ ਹੈ। ਨਿਖਲ ਗੁਪਤਾ ਨਿਊਯਾਰਕ ਦੀਆਂ ਕਚਹਿਰੀਆਂ 'ਚ ਜਿਹੜਾ ਉਹ ਤਰੀਕਾ ਭੁਗਤ ਰਿਹਾ, ਔਰ ਵਰਲਡ ਮੀਡੀਆ ਗਲੋਬਲੀ ਜਿਸ ਮੂਵਮੈਂਟ ਨੂੰ ਸਿੱਖਾਂ ਦੀ ਨੂੰ ਕਦੇ ਇੰਡੀਅਨ ਗਵਰਨਮੈਂਟ ਨੇ ਇੱਕ ਫ੍ਰਿੰਜ ਐਲੀਮੈਂਟ ਕਿਹਾ ਸੀ, ਕਦੇ ਇਸ ਨੂੰ ਦਹਿਸ਼ਤਗਰਦੀ ਦੀ ਮੂਵਮੈਂਟ ਕਿਹਾ ਸੀ। ਅੱਜ ਜਦੋਂ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਰਾਹੀਂ ਲੱਖਾਂ ਲੋਕ ਡਾਇਸਪੋਰਾ ਦੇ ਵਿੱਚ, ਕਿਉਂਕਿ ਅਜੇ ਪੰਜਾਬ ਦੇ ਵਿੱਚ ਤਾਂ ਹੋਇਆ ਨਹੀਂ ਹੈ, ਇਸ ਦੇ ਨਾਲ ਜੁੜਦੇ ਨੇ ਤੇ ਇਸ ਨੂੰ ਇੱਕ ਮਾਸ ਮੂਵਮੈਂਟ ਦੀ ਰੈਕਗਨੀਸ਼ਨ ਵੀ ਮਿਲਦੀ ਹੈ। ਤੇ ਜੇ ਪੰਜਾਬ ਦੀ ਧਰਤੀ ਤੇ ਇੰਡਾਇਰੈਕਟਲੀ ਰੈਫਰੈਂਡਮ ਕਹਿਣਾ ਹੋਏ ਤਾਂ ਦੋ ਹੀ ਕੈਂਡੀਡੇਟ ਸੀ ਜਿਨ੍ਹਾਂ ਦੇ ਨਾਲ ਪੰਥ ਨੇ ਆਇਡੈਂਟੀਫਾਈ ਕੀਤਾ, ਫਰੀਦਕੋਟ ਔਰ ਖਡੂਰ ਸਾਹਿਬ ਹਲਕੇ ਤੋਂ ਜੀ। ਦੋਨਾਂ ਦੀ ਜਿੱਤ ਦੱਸਦੀ ਹੈ ਵੀ ਪੰਜਾਬ 'ਚ ਕਰੰਟ ਕੀ ਹੈ। ਔਰ ਇੰਡੀਆ ਜਿਹਨੇ ਬਹੁਤ ਵਾਰ ਕਦੇ ਗਾਂਧੀ ਦੇ ਨਾਂ ਥੱਲੇ ਫਿਰ ਸੈਕੂਲਰਿਜ਼ਮ ਦੇ ਨਾਂ ਥੱਲੇ ਸੌਦਾ ਵੇਚਿਆ, ਅੱਜ ਰੋਗ ਸਟੇਟ ਦੇ ਤੌਰ ਤੇ ਜਾਣਿਆ ਜਾਂਦਾ ਹੈ। ਆਪਣੇ ਰੀਜਨ ਦੇ ਵਿੱਚ ਟੋਟਲੀ ਆਈਸੋਲੇਟ ਹੋਇਆ। ਬੰਗਲਾਦੇਸ਼ ਦੀਆਂ ਡਿਵੈਲਪਮੈਂਟਸ ਪਿਛਲੇ ਹਫਤੇ ਦੀਆਂ ਅਸੀਂ ਦੇਖ ਸਕਦੇ ਕਿ ਭਾਈ ਕਿੰਨਾ ਐਂਟਾਈ ਇੰਡੀਆ ਸੈਂਟੀਮੈਂਟ ਹੈ ਕਿ ਈਵਨ ਗੁਆਂਢੀ ਮੁਲਕ ਦੇ ਵਿੱਚ ਵੀ ਇਹਨਾਂ ਨੇ ਕਿਵੇਂ ਇੰਟਰਫੀਅਰ ਕੀਤਾ। ਸੋ ਮੈਂ ਸਮਝਦਾ ਔਰ ਡਾਇਸਪੋਰਾ ਸਿੱਖ 4 ਮਿਲੀਅਨ ਤੋਂ 5 ਮਿਲੀਅਨ ਸਾਡੀ ਪੋਪੂਲੇਸ਼ਨ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਸੌਫਟ ਪਾਵਰ ਦੇ ਤੌਰ ਤੇ ਵੀ ਉੱਭਰੇ ਨੇ। ਇਹ 47 ਦੇ ਦੌਰ 'ਚ ਨਹੀਂ ਸੀ ਜਾਂ ਈਵਨ 84 ਤੋਂ ਪਹਿਲਾਂ ਵੀ ਨਹੀਂ ਸੀ। ਅੱਜ ਜੇ ਕੋਵਿਡ-19 ਹੁੰਦਾ ਤੇ ਦੁਨੀਆ ਭਰ ਦੇ ਵਿੱਚ ਸਿੱਖ ਜਿਹੜੇ ਨੇ ਉਹਨਾਂ ਦੇ ਗੁਰਦੁਆਰੇ ਉਹ ਹੈਲਪਿੰਗ ਸੈਂਟਰ ਬਣ ਜਾਂਦੇ ਨੇ। ਯੂਕਰੇਨ ਦੇ ਵਿੱਚ ਜਿਹੜੇ ਨੇ ਉਹ ਰੈਫਿਊਜੀ ਨਿਕਲਦੇ ਨੇ, ਮੰਦਹਾਲੀ ਦੇ ਵਿੱਚ ਯੂਨਾਈਟਿਡ ਸਿੱਖਸ ਜਾਂ ਖਾਲਸਾ ਏਡ ਵਰਗੀਆਂ ਸੰਸਥਾਵਾਂ ਉਹ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਹੋਏ, ਸੀਰੀਆ 'ਚ ਹੋਏ, ਖਾਲਸਾ ਏਡ ਖਲੋਂਦੀ ਹੈ। ਇਧਰ ਯੂਨਾਈਟਿਡ ਸਿੱਖਸ ਇੱਕ ਸੌਫਟ ਪਾਵਰ ਵਾਂਗ ਅੱਗੇ ਆਉਂਦੀ ਹੈ। ਔਰ ਇਹ ਜਿਹੜਾ ਸਾਰਾ ਪਾਰਟ ਹੈ ਸਿੱਖਾਂ ਦੀ ਇਸ ਪੀਰੀਅਡ ਦੇ ਵਿੱਚ ਦੁਨੀਆ ਦੇ 5ਵੇਂ ਵੱਡੇ ਧਰਮ ਵਜੋਂ ਰੈਕਗਨੀਸ਼ਨ, ਇੰਟਰਫੇਥ ਮੂਵਮੈਂਟ ਦੇ ਵਿੱਚ ਸਿੱਖਾਂ ਦੀ ਹੋਂਦ, ਔਰ ਪੋਲੀਟੀਕਲੀ ਜੇ ਅਸੀਂ ਕੈਨੇਡਾ 'ਚ ਫਖਰ ਨਾਲ ਕਹਿੰਦੇ ਸੀ ਕਿ 16 ਦੇ ਕਰੀਬ ਮੈਂਬਰ ਪਾਰਲੀਮੈਂਟ ਸਿੱਖ ਨੇ, ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਯੂਕੇ ਦੇ ਵਿੱਚ ਜਦ ਕੁਝ ਹਫ਼ਤੇ ਪਹਿਲਾਂ ਹੀ ਨਵੀਂ ਪਾਰਲੀਮੈਂਟ ਬਣੀ ਹੈ, 12 ਦੇ ਕਰੀਬ ਸਿੱਖ ਜਿਹੜੇ ਨੇ ਜਿਨ੍ਹਾਂ 'ਚ ਬੀਬੀਆਂ ਵੀ ਸ਼ਾਮਲ ਨੇ ਉਸ ਦਾ ਹਿੱਸਾ। ਇਹ ਛੋਟੀ ਗੱਲ ਨਹੀਂ ਹੈ। ਸੋ ਜਿਹੜੇ ਵੀ ਸਮੌਲ ਐਲੀਮੈਂਟਸ ਚਾਹੀਦੇ ਹੁੰਦੇ ਨੇ ਉਹ ਬਣ ਕੇ ਇਸ ਵੇਲੇ ਬਿਗ ਫਾਰਮ ਦੇ ਵਿੱਚ ਸਿੱਖਾਂ ਦੇ ਨਾਲ ਜਿਹੜਾ ਸਿੱਖ ਕੌਮ ਦਾ ਘਰ ਖਾਲਿਸਤਾਨ ਬਣਾਉਣ ਦੇ ਲਈ ਉਹ ਇਨਗਰੀਡੀਐਂਟ ਜਿਹੜੇ ਨੇ ਉਹ ਸਾਡੇ ਕੋਲ ਮੌਜੂਦ ਨੇ। ਹੁਣ ਜਦੋਂ ਦੇਖਣਾ ਇਹ ਹੈ ਕਿ ਜਦੋਂ ਅਸੀਂ ਅਜੋਕੇ ਸੰਦਰਭ 'ਚ ਗੱਲ ਕਰ ਰਹੇ ਹਾਂ, ਜੀਓ ਪੋਲੀਟਿਕਸ ਸਾਡੇ ਖਿੱਤੇ 'ਚ ਗਈ ਹੈ। ਅਮਰੀਕਾ ਚਾਈਨਾ ਭਾਵੇਂ ਤਕਰਾਰ 'ਚੋਂ ਹੀ ਨਿਕਲਦਾ ਹੈ। ਸਿੱਖ ਫੈਕਟਰ ਅਸੀਂ ਆਲਮੋਸਟ ਵਾਘਾ ਤੋਂ ਹੁਸੈਨੀਵਾਲਾ ਤੱਕ 600 ਕਿਲੋਮੀਟਰ ਦੇ ਲਗਭਗ ਇੰਟਰਨੈਸ਼ਨਲ ਬਾਰਡਰ ਤੇ ਬੈਠੇ ਹਾਂ। ਐਜ਼ ਏ ਬਫਰ ਸਟੇਟ ਦੀ ਗੱਲ ਜਦੋਂ ਅਸੀਂ ਤੋਰਦੇ ਸੀ, ਅੱਜ ਇੰਡੀਆ ਔਰ ਪਾਕਿਸਤਾਨ ਹੋਸਟਾਈਲ ਹੈ, ਇੰਡੀਆ ਔਰ ਚਾਈਨਾ ਹੋਸਟਾਈਲ ਹੈ। ਔਰ ਇਸ ਸਾਰੇ ਦੌਰ ਦੇ ਵਿੱਚ ਇੰਟਰਨੈਸ਼ਨਲੀ ਜੇ ਸਟੇਬਿਲਿਟੀ ਔਰ ਪੀਸ ਔਰ
ਪ੍ਰੋਸਪੈਰਿਟੀ ਦੀ ਗੱਲ ਉਸ ਖਿੱਤੇ ਦੇ ਵਿੱਚ ਕਰਨੀ ਹੈ ਤਾਂ ਸਿੱਖ ਫੈਕਟਰ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਸੋ ਇਹ ਸਾਰੇ ਐਲੀਮੈਂਟ ਨੇ। ਜਦੋਂ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਿਊ ਮੈਪ ਮੇਕਿੰਗ ਹਮੇਸ਼ਾ ਹੀ ਕਿਸੇ ਕਨਫਲਿਕਟ ਦੇ ਹਾਲਤ 'ਚ ਹੁੰਦੀ ਹੈ। ਟਕਰਾਵ ਫਸਟ ਵਰਲਡ ਵਾਰ ਤੋਂ ਬਾਅਦ ਆਟੋਮਾਨ ਐਮਪਾਇਰ ਟੁੱਟਿਆ, ਮਿਡਲ ਈਸਟ ਦੇ ਵਿੱਚ ਕਿੰਨੇ ਮੁਲਕ ਹੋਂਦ 'ਚ ਆਏ, ਸੈਕੰਡ ਵਰਲਡ ਵਾਰ 'ਚ ਭਾਵੇਂ ਅੰਗਰੇਜ਼ ਜਿੱਤੇ ਕਲੋਨੀਅਲ ਐਲਾਈਜ਼, ਲੇਕਿਨ ਉਹ ਹੋਲਡ ਨਹੀਂ ਸੀ ਕਰ ਸਕਦੇ, ਕਿੰਨੇ ਮੁਲਕ ਹੋਂਦ ਦੇ ਵਿੱਚ ਆਏ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਵੇਲੇ ਸਾਡੇ ਕੋਲ ਇੱਕ ਓਪਰਚੁਨਿਟੀ ਜਿਹੜੀ ਹੈ ਬਹੁਤ ਜਲਦ ਜਿਹੜੀ ਹੈ ਉਹ ਸਾਨੂੰ ਮਿਲਣ ਵਾਲੀ ਹੈ, ਜਿਸ ਦੇ ਐਲੀਮੈਂਟ ਅਸੀਂ ਦੇਖਦੇ ਹਾਂ ਕਿ ਭਾਈ ਬਾਹਰਲੇ ਮੁਲਕਾਂ ਦਾ ਜਾਂ ਉਹਨਾਂ ਦਾ ਪੋਲੀਟੀਸ਼ੀਅਨਸ ਦਾ ਇੰਟਰਸਟ ਅਮਰੀਕਾ ਦੇ ਹਵਾਲੇ ਨਾਲ ਵੀ ਅਸੀਂ ਇਸ ਨੂੰ ਆਬਜ਼ਰਵ ਕੀਤਾ ਹੈ, ਜਾਂ ਜਿਹੜੀਆਂ ਕੋਈ ਸਪੋਰਟਸ ਟੀਮਾਂ ਨੇ ਇੰਟਰਨੈਸ਼ਨਲ ਲੈਵਲ ਦੀਆਂ, ਜਾਂ ਹਰੀ ਸਿੰਘ ਨਲੂਆ ਕਿਤੇ ਜਿਹੜਾ ਹੈ ਉਹ ਲੈਜੈਂਡਰੀ ਫਿਗਰ, ਉਹਨਾਂ ਦਾ ਜਿਹੜਾ ਉਹ ਸਟੇਟਮੈਂਟ ਬਣਦਾ ਉਹਨਾਂ ਦੀਆਂ ਜਰਸੀਜ਼ 'ਤੇ ਜਾਂ ਉਹਨਾਂ ਦੇ ਮੋਟੋ ਦੇ ਉੱਤੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਡਿਸਜੁਆਇੰਟਡ ਨਹੀਂ ਨੇ। ਔਰ ਜੇ ਸਿੱਖ ਵਿਸਾਖੀ ਡੇ ਆਉਂਦਾ ਹੈ, 5 ਮੁਲਕਾਂ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਮੁਬਾਰਕਬਾਦ ਦੇ ਰਹੇ ਹੁੰਦੇ ਨੇ ਤੁਹਾਡੀ ਇੱਕ ਹੋਂਦ ਜਾਂ ਤੁਹਾਡੇ ਇੱਕੋ ਸਾਰੇ ਨੂੰ। ਔਰ ਇਹ ਵੀ ਜਿਹੜਾ ਇੰਡੀਅਨ ਸਿਸਟਮ ਸਮਝਦਾ ਸੀ ਕਿ ਪੰਜਾਬ 'ਚ ਅਸੀਂ ਟੋਟਲ ਵਾਰ ਵਿੱਢ ਕੇ ਇਹਨਾਂ ਦੀ ਜਵਾਨੀ ਨੂੰ ਮਾਰ ਕੇ ਇਹਨਾਂ ਦੇ ਵਿੱਚੋਂ ਟੈਮ ਮੁਕਾ ਦਿੱਤੀ ਹੈ। ਅੱਜ ਤਾਂ ਸਿੱਖ ਸ਼ਾਨ ਦੇ ਨਾਲ ਦੁਨੀਆ ਦੇ ਹਰ ਖੂੰਜੇ ਦੇ ਵਿੱਚ ਜਿਹੜਾ ਉਹ ਆਪਣੀ ਟੈ ਨਾਲ ਜਿਉ ਰਹੇ ਨੇ ਔਰ ਆਪਣੀ ਹੋਂਦ ਨੂੰ ਵੀ ਕਾਇਮ ਰੱਖਿਆ ਹੋਇਆ ਔਰ ਪੰਜਾਬ ਦੀ ਪੋਲੀਟਿਕਸ ਨੂੰ ਵੀ ਪ੍ਰਭਾਵਿਤ ਕਰਦੇ ਨੇ। ਕਿਸਾਨ ਮੋਰਚੇ ਨੇ ਇਹ ਦੱਸ ਦਿੱਤਾ ਹੈ ਕਿ ਭਾਈ ਜਿਹੜੇ ਲੋਕ ਕਹਿੰਦੇ ਸੀ ਕਿ 2% ਨੇ ਬਾਕੀ ਤਾਂ ਕੋਈ ਨਹੀਂ ਹੈ, ਕਿਵੇਂ ਜਿਹੜੇ ਮੋਦੀ ਬਾਰੇ ਸੀ ਕਿ ਕਿਸੇ ਅੱਗੇ ਝੁਕਣ ਵਾਲਾ ਨਹੀਂ, ਉਹਨੂੰ ਕਿਵੇਂ ਝੁਕਣ ਤੇ ਮਜਬੂਰ ਕੀਤਾ। ਸੋ ਇਹ ਸਾਰੇ ਫੈਕਟਰ ਨੇ। ਮੈਨੂੰ ਲੱਗਦਾ ਵੀ ਜਿੰਨੀ ਪੋਜ਼ਿਟਿਵਿਟੀ ਇਸ ਵੇਲੇ ਹੈ ਖਾਲਿਸਤਾਨ ਦੀ ਕਾਇਮੀ ਨੂੰ ਲੈ ਕੇ ਔਰ ਉਸ ਦੀਆਂ ਸੰਭਾਵਨਾਵਾਂ ਨੂੰ ਲੈ ਕੇ, ਮੈਂ ਸਮਝਦਾ ਵੀ ਇਮੀਡੀਏਟ ਜੂਨ 84 ਤੋਂ ਬਾਅਦ ਕੁਛ ਇਸ ਕਿਸਮ ਦਾ ਐਮੋਸ਼ਨਲ ਉਭਾਰ ਨੂੰ ਅਸੀਂ ਪੋਲੀਟੀਕਲ ਈਡੀਅਮ 'ਚ ਨਹੀਂ ਸੀ ਕਨਵਰਟ ਕਰ ਸਕੇ, ਕਿਉਂਕਿ ਸਾਡੇ ਕੋਲ ਨੈਰੇਟਿਵ ਨਹੀਂ ਬਿਲਟ ਹੋ ਸਕਿਆ। ਸੋਸ਼ਲ ਮੀਡੀਆ ਵੀ ਨਹੀਂ ਸੀ ਉਹਨਾਂ ਦੇ ਕੋਲ, ਸਾਰੇ ਸਾਧਨ ਸੀ। ਉਹਨਾਂ ਨੇ ਸਾਨੂੰ ਪੁਸ਼ ਕਰਕੇ ਅਲਗਾਵਵਾਦ, ਆਤੰਕਵਾਦ, ਉਗਰਵਾਦ, ਪਤਾ ਨਹੀਂ ਕੀ ਵਾਦ ਦੇ ਵਿੱਚ ਸੁੱਟਿਆ। ਅੱਜ ਜੇ ਅਸੀਂ ਬੈਠ ਕੇ ਗੱਲ ਕਰ ਰਹੇ ਹਾਂ ਔਰ ਸਾਡੇ ਵਰਗੇ ਹੋਰ ਵੀ ਵੀਰ ਭੈਣਾਂ ਨੇ ਜਿਹੜੇ ਪੰਥਕ ਏਜੰਡੇ ਨੂੰ ਅੱਗੇ ਤੋਰਦੇ ਨੇ ਤੇ ਆਪਣਾ ਇੱਕ ਨੈਰੇਟਿਵ ਵੀ ਹੈ, ਪਛਾਣ ਵੀ ਹੈ। ਔਰ ਇੰਟਰਨੈਸ਼ਨਲ ਮੀਡੀਆ ਨੇ ਜਿਵੇਂ ਸਿੱਖਾਂ ਨਾਲ ਸਿੰਪੈਥਾਈਜ਼ ਕੀਤਾ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਚੱਲਦੇ ਆ, ਜਿੰਨੀ ਕਵਰੇਜ ਔਰ ਜਿੰਨੀ ਸਟੋਰੀ ਅਜੇ ਵੀ 3 ਦਿਨ ਪਹਿਲਾਂ ਰਾਇਟਰ ਨਿਊਜ਼ ਨੇ ਜਿਹੜਾ ਈਵਨ ਹੁਣ ਵੀ ਉਸ ਮੌਜੂਦ ਥ੍ਰੈਟ ਬਾਰੇ ਜ਼ਿਕਰ ਕੀਤਾ ਹੈ। ਇਹ ਸਾਰੇ ਬਹੁਤ ਮੈਂ ਸਮਝਦਾ ਹਾਂ ਵੀ ਕੰਟਰੀਬਿਊਟਿੰਗ ਫੈਕਟਰਸ ਨੇ ਜਿਹੜੇ ਦੱਸ ਰਹੇ ਨੇ ਕਿ ਇਹੀ ਨਹੀਂ ਕਿ ਖਾਲਿਸਤਾਨ ਦੀ ਮੂਵਮੈਂਟ ਜਿਉਂਦੀ ਹੈ, ਇਵੇਂ ਲੱਗਦਾ ਕਿ ਖਾਲਿਸਤਾਨ ਦਰਵਾਜ਼ੇ 'ਤੇ ਦਸਤਕ ਦੇ ਰਿਹਾ। ਜੀ ਡਾਕਟਰ ਸਾਹਿਬ, ਤੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਹੁਣ ਉਮੀਦ ਤੇ ਕੋਸ਼ਿਸ਼ ਇਹੀ ਹੈ ਵੀ ਜਿਹੜੀਆਂ ਡਿਵੈਲਪਮੈਂਟਸ ਨੇ ਕਿਸੇ ਪੋਜ਼ਿਟਿਵ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਣ, ਪਰ ਜਾਂਦੇ ਜਾਂਦੇ ਕੋਈ ਸਾਡੀਆਂ ਜਥੇਬੰਦੀਆਂ ਦੇ ਲਈ, ਸਾਡੇ ਲੋਕਾਂ ਦੇ ਲਈ, ਉਹਨਾਂ ਐਕਟਿਵਿਸਟ ਦੇ ਲਈ ਜਿਹੜੇ ਇਸ ਦੇ ਉੱਤੇ ਕੰਮ ਕਰ ਰਹੇ ਨੇ, ਕੋਈ ਸੁਨੇਹਾ, ਕੋਈ ਡਾਇਰੈਕਟ ਅਪਰੋਚ ਜਿਹੜੀ ਸਾਨੂੰ ਲੈਣੀ ਚਾਹੀਦੀ ਹੈ ਇਸ ਵਕਤ ਇਹਨਾਂ ਹਾਲਾਤਾਂ ਦੇ ਵਿੱਚ? ਕਿਉਂਕਿ ਗੱਲ ਮਤਲਬ ਜਦੋਂ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ, ਭਾਰਤ ਦੇ ਵਿੱਚ ਦੇਖਦੇ ਹਾਂ, ਤਾਂ ਸਿਚੁਏਸ਼ਨ ਬਹੁਤ ਡਿਫਰੈਂਟ ਨਜ਼ਰ ਆਉਂਦੀ ਹੈ। ਭਾਰਤ ਦੀ ਸਿਚੁਏਸ਼ਨ ਉਹ ਚਾਰੇ ਪਾਸਿਓਂ ਹੁਣ ਘਿਰੇ ਹੋਏ ਆ। ਉਹਨਾਂ ਦੀ ਬੰਗਲਾਦੇਸ਼ ਦੇ ਵਿੱਚ ਡਿਵੈਲਪਮੈਂਟਸ ਹੋਈਆਂ ਨੇ, ਪਹਿਲਾਂ ਅਸੀਂ ਸ਼੍ਰੀਲੰਕਾ, ਨੇਪਾਲ ਦਾ ਜਦੋਂ ਅਸੀਂ ਗੁਆਂਢੀਆਂ ਨਾਲ ਦੇਖਦੇ ਹਾਂ, ਫਿਰ ਜੀਓ ਪੋਲੀਟਿਕਸ ਦਾ ਅਸੀਂ ਜ਼ਿਕਰ ਕਰਦੇ ਹਾਂ, ਅਮਰੀਕਾ ਦੇ ਇੰਟਰਸਟ ਕਿੱਥੇ ਨੇ ਵੀਜ਼ਾ ਵੀ ਚਾਈਨਾ ਅਤੇ ਰਸ਼ੀਆ। ਸੋ ਇੰਡੀਆ ਦੀ ਸਿਚੁਏਸ਼ਨ ਕਿਸੇ ਡਿਫਰੈਂਟ ਲੈਵਲ 'ਤੇ ਹੈ। ਸੋ ਸਾਡੇ ਲਈ ਜਦੋਂ ਅਸੀਂ ਡਾਇਸਪੋਰਾ 'ਚ ਬੈਠ ਕੇ ਦੇਖ ਰਹੇ ਹਾਂ ਇੱਥੇ ਦੀਆਂ ਆਰਗੇਨਾਈਜੇਸ਼ਨਸ ਜੋ ਕੰਮ ਕਰ ਰਹੀਆਂ ਨੇ ਆਪੋ ਆਪਣੇ ਲੈਵਲ 'ਤੇ, ਅਤੇ ਜਿਹੜੇ ਬੰਦੇ ਪੰਜਾਬ ਦੇ ਵਿੱਚ ਬੈਠੇ ਆ ਉੱਥੇ ਵੀ ਆਰਗੇਨਾਈਜੇਸ਼ਨਸ ਲੱਗੀਆਂ ਹੋਈਆਂ ਨੇ ਇਸ ਦੇ ਉੱਤੇ, ਅੰਤ ਦੇ ਵਿੱਚ ਕੋਈ ਮੈਸੇਜ, ਕੋਈ ਸੁਨੇਹਾ ਉਹਨਾਂ ਦੇ ਲਈ ਜਿਹੜੇ ਕੰਮ ਕਰ ਰਹੇ ਨੇ ਇਸ ਵਕਤ? ਦੇਖੋ, 2-3 ਨੁਕਤਿਆਂ 'ਚ ਮੈਂ ਗੱਲ ਕਰਾਂਗਾ। ਪਹਿਲੀ ਗੱਲ ਤਾਂ ਮੇਰਾ ਖਿਆਲ ਹੈ ਕਿ ਵੀ ਕਿਸੇ ਸਿੱਖ ਨੂੰ ਇਸ ਬਾਰੇ ਹੁਣ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਇੱਕ ਬਾਟਮ ਲਾਈਨ ਹੈ। ਦੂਸਰਾ, ਜਦੋਂ ਅਸੀਂ ਨਿਸ਼ਾਨਾ ਮਿਥ ਲਿਆ, ਦੂਸਰਾ ਹੁੰਦਾ ਐਨਮੀ ਆਈਡੈਂਟੀਫਿਕੇਸ਼ਨ।
ਇਹ ਅਸੀਂ ਦੇਖ ਲਿਆ ਇਹਨਾਂ 40 ਸਾਲਾਂ 'ਚ ਇੰਦਰਾ ਗਾਂਧੀ ਤੋਂ ਮੋਦੀ ਤੱਕ ਕਿੰਨੇ ਰਜੀਮ ਦੇ ਮਾਸਟਰ ਬਣੇ, ਕਿੰਨੇ ਪ੍ਰਾਈਮ ਮਿਨਿਸਟਰ, ਕਿੰਨੀਆਂ ਹਕੂਮਤਾਂ, 10 ਸਾਲ ਮਨਮੋਹਨ ਸਿੰਘ। ਦੂਸਰਾ ਅਸੀਂ ਇਹ ਦੇਖ ਲਿਆ ਕਿ ਦਿੱਲੀ ਸਿੱਖਾਂ ਦੀ ਵੈਰਣ ਹੈ ਔਰ ਦਿੱਲੀ ਨੇ ਇਹਨਾਂ 40 ਸਾਲਾਂ 'ਚ ਕੋਈ ਵੀ ਐਸਾ ਯਤਨ ਉਦਮ ਨਹੀਂ ਕੀਤਾ ਜਿਹਦੇ ਥੱਲੇ ਕਿ ਉਹ ਕਿਸੇ ਲੌਜੀਕਲ ਕਨਕਲੂਜਨ ਦੇ ਨਾਲ ਸਿੱਖਾਂ ਦੇ ਨਾਲ ਜਿਹੜਾ ਉਹ ਟੇਬਲ ਤੇ ਬੈਠ ਕੇ ਟੇਬਲ ਟਾਕ ਨਾਲ ਰਾਹੀਂ ਸਿੱਖਾਂ ਨੂੰ ਉਹਨਾਂ ਦਾ ਬਣਦਾ ਹੱਕ ਦੇਣ। ਸੋ ਜ਼ਾਹਰ ਹੈ ਵੀ ਔਰ ਉਹ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਪਹੁੰਚ ਗਏ। ਥਰਡਲੀ ਜੇ ਇਸ ਸਾਰੇ ਨੂੰ ਮੈਂ ਇਨੇ ਨਟਸ਼ੈਲ ਕਹਿਣਾ ਹੋਏ, ਜਿਹੜਾ ਮੇਰਾ ਇੱਕ ਫੀਅਰ ਹੈ, ਜਿਹੜਾ ਸਰ ਕਪੂਰ ਸਿੰਘ ਹੋਰਾਂ ਦਾ ਵੀ ਫੀਅਰ ਰਿਹਾ 47 ਦੌਰ 'ਚ, ਕਿਉਂਕਿ ਉਹਨਾਂ ਨੇ ਅਕਾਲੀ ਲੀਡਰਸ਼ਿਪ ਦਾ ਹਾਲ ਦੇਖਿਆ ਸੀ, ਕਿ ਅੱਜ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਵਿਜੂਅਲ ਲੈਵਲ ਦੇ ਉੱਤੇ ਜਿਹੜਾ ਸਿੱਖ ਜਿੱਥੇ ਵੀ ਹੈ ਉਹ ਕੁਛ ਨਾ ਕੁਛ ਕਰ ਰਿਹਾ। ਜਿਹੜਾ ਵੀ ਸਿੱਖ ਹੈ ਉਹ ਭਾਵੇਂ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦਾ ਹੈ। ਹੁਣ ਆ ਪਿਛਲੇ ਦਿਨਾਂ 'ਚ ਤੁਸੀਂ ਪੈਰੈਂਟਿੰਗ ਦਾ ਦੇਖਿਆ ਕਿ ਭਾਈ ਪੇਰੈਂਟਸ ਵੀ ਚਾਹੁੰਦੇ ਨੇ ਸਾਡੇ ਬੱਚੇ ਬੱਚੀਆਂ ਇਸ ਪਾਸੇ ਹੋਣ। ਅਸੀਂ ਇਹ ਵੀ ਚਾਹੁੰਦੇ ਹਾਂ ਗੁਰਦੁਆਰਿਆਂ ਦੇ ਵਿੱਚ 200 400 ਤੋਂ ਲੈ ਕੇ 1000 ਤੱਕ ਗੁਰਮਤ ਸਿੱਖਣ ਵਾਲੇ ਵਿਦਿਆਰਥੀ ਨੇ। ਅਸੀਂ ਇਹ ਵੀ ਚਾਹੁੰਦੇ ਹਾਂ ਵੀ ਸਾਡੇ ਬੱਚੇ ਜਿਹੜੇ ਨੇ ਅੱਡ-ਅੱਡ ਸ਼ੋਬਿਆਂ ਦੇ ਵਿੱਚ ਸਿੱਖੀ ਸਰੂਪ ਦੇ ਲਈ ਸਾਡੀਆਂ ਜਥੇਬੰਦੀਆਂ ਉਹ ਇੱਥੇ ਲੜੀਆਂ ਨੇ ਆਪਣੇ ਕਕਾਰਾਂ ਦੇ ਲਈ, ਦੂਸਰਿਆਂ ਦੇ ਲਈ, ਉਹ ਵੀ ਸਾਡੀ ਇੱਕ ਹੋਂਦ ਚੱਲ ਰਹੀ ਹੈ। ਪਰ ਜਿਹੜਾ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਪੋਲੀਟੀਕਲ ਲੈਵਲ ਦੇ ਉੱਤੇ ਕਲੈਰਿਟੀ ਦੇ ਨਾਲ ਆਪਣੇ ਥਾਟ ਨੂੰ ਅੱਗੇ ਤੋਰਨ ਵਾਲੀਆਂ ਜਥੇਬੰਦੀਆਂ, ਭਾਵੇਂ ਕੱਲੀਆਂ ਉੱਥੇ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਭਾਈ ਅੰਮ੍ਰਿਤਪਾਲ ਸਿੰਘ ਆਏ, ਉਹਨਾਂ ਨੇ ਵਾਰਿਸ ਪੰਜਾਬ ਦੇ, ਦੀਪ ਸਿੱਧੂ ਉਸ ਤੋਂ ਪਹਿਲਾਂ, ਇਹ ਸਾਰਾ ਹੋਇਆ। ਲੇਕਿਨ ਕਿਤੇ ਨਾ ਕਿਤੇ ਅਸੀਂ, ਔਰ ਮੈਨੂੰ ਬੜੀਆਂ ਹੋਪਸ ਜਦੋਂ ਵਰਲਡ ਸਿੱਖ ਪਾਰਲੀਮੈਂਟ ਦੇ ਕਨਸੈਪਟ ਦੀ ਗੱਲ ਆਈ ਕਿ ਵੀ ਸਿੱਖਾਂ ਦੇ ਵਿੱਚ ਜਿਹੜਾ ਮਾਡਲ ਹੈ ਲੀਡਰਸ਼ਿਪ ਦਾ, ਉਹ ਸ਼ਖਸੀਅਤ ਪ੍ਰਸਤੀ ਦਾ ਨਹੀਂ ਹੈ। ਅਸੀਂ ਸ਼ਖਸੀਅਤ ਪ੍ਰਸਤ ਨਹੀਂ, ਕਲੈਕਟਿਵ ਮਾਡਲ ਹੈ। ਔਰ ਮਿਸਲਾਂ ਦੇ ਪੀਰੀਅਡ 'ਚ ਵੀ ਉਹ ਕਲੈਕਟਿਵ ਮਾਡਲ ਹੀ ਸੀ ਜਿਹਨੇ ਮੁਗਲਾਂ ਔਰ ਅਫਗਾਨਾਂ ਦੋਨਾਂ ਨੂੰ ਭਾਂਜ ਦਿੱਤੀ ਜੀ ਔਰ ਰਾਜ ਕਾਇਮ ਕੀਤਾ। ਸੋ ਕਿਤੇ ਨਾ ਕਿਤੇ ਇਹ ਜਿਹੜਾ ਇੰਡੀਵਿਜੂਅਲਿਜ਼ਮ ਹੈ ਸਾਡੇ ਦੇ ਵਿੱਚ, ਮੇਰੀ ਜਥੇਬੰਦੀ, ਮੇਰੀ, ਇਹ ਠੀਕ ਹੈ, ਜਿਹਨੇ ਕੰਮ ਕਰਨਾ ਹੈ ਉਸ ਨੂੰ ਪੰਥ 'ਚੋਂ ਪਿਆਰ ਵੀ ਮਿਲਣਾ ਹੈ, ਉਹਦੀ ਰੈਕਗਨੀਸ਼ਨ ਵੀ ਹੋਣੀ ਹੈ। ਪਰ ਉਹ ਇਹ ਸਮਝੇ ਕਿ ਨਾ ਮੇਰੇ ਤੋਂ ਪਹਿਲਾਂ ਕੋਈ ਹੋਇਆ, ਨਾ ਕਿਸੇ ਹੋਰ ਨੂੰ ਮੈਂ ਟੋਲਰੇਟ ਕਰਨਾ, ਇਵੇਂ ਹੋਣਾ ਨਹੀਂ ਹੈ। ਅਲਟੀਮੇਟਲੀ ਜਿਹੜਾ ਗੁਰੂ ਦਾ ਮਨਸ਼ਾ ਵੀ ਸੀ ਪੰਥ ਦੇ ਨਾਲ, ਉਹ ਕਲੈਕਟਿਵ ਲੀਡਰਸ਼ਿਪ ਦਾ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਸਾਨੂੰ ਜਿਹੜੀ ਹੌਸਟਿਲਿਟੀ ਹੈ ਉਸ ਨੂੰ ਖਤਮ ਕਰਕੇ ਜਥੇਬੰਦੀਆਂ ਨੂੰ ਕਲੈਕਟਿਵ ਦੌਰ ਦੇ ਵਿੱਚ ਪ੍ਰੋਜੈਕਟ ਲੀਕ ਕੇ ਕੰਮ ਕਰਨ ਦਾ ਜਿਹੜਾ ਹੈ ਉਹ ਸ਼ੁਰੂ ਕਰਨਾ ਚਾਹੀਦਾ। ਕਿਉਂਕਿ ਜੇ ਮੁਲਕ ਜਦੋਂ ਬਣਦੇ ਨੇ, ਇਕੱਲੀ ਗੱਲ ਮੁਲਕ ਬਣਨ ਦੇ ਨਹੀਂ ਹੁੰਦੀ। ਜਿਵੇਂ ਅਸੀਂ ਗੱਲ ਜੇ 47 ਦੌਰ ਦੀ ਕੀਤੀ, ਤੇ ਮੈਂ ਜਦੋਂ ਡਾਕਟਰ MS ਰੰਧਾਵਾ ਦਾ ਦੇਖਿਆ ਕਿ ਵੀ 50 ਲੱਖ ਲੋਕਾਂ ਨੂੰ 2 ਸਾਲ ਦੇ ਵਿੱਚ ਵਸਾਣਾ, ਕਿੰਨੇ ਹਜ਼ਾਰ ਪਟਵਾਰੀ ਲੱਗੇ ਹੋਏ ਨੇ, ਜ਼ਮੀਨਾਂ ਕਿੱਥੋਂ ਕੱਢਣੀਆਂ ਨੇ, ਸਾਧਨ ਕਿੱਥੋਂ ਦੇਣੇ ਨੇ। ਨਹੀਂ ਤਾਂ ਉਹਨਾਂ ਨੇ ਕਿਹਾ ਰੰਧਾਵੇ ਨੇ ਕਿ ਵੀ ਜੇ ਮੈਨੂੰ ਕਹਿੰਦਾ ਇਹ ਲੱਗਦਾ ਸੀ ਵੀ ਅਸੀਂ ਫਲਸਤੀਨ ਬਣ ਰਹੇ ਹਾਂ, ਜੇ ਅਸੀਂ ਨਾ ਵਸਾਇਆ ਜਾਂ ਇਹ ਤਾਂ ਕ੍ਰਾਈਮ ਰੇਟ ਵੀ ਵਧੇਗਾ, ਦੂਜਾ ਵੀ ਕਿਵੇਂ ਹੋਏਗਾ। ਸੋ ਅਸੀਂ ਜਦੋਂ ਮੁਲਕ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਮੁਲਕ ਬਣਾਉਣਾ ਹੈ, ਉਸ ਦੇ ਸਿਸਟਮ ਸੈਟਅਪ, ਸੋ ਸਾਡੇ ਹੁਣ ਤੋਂ ਹੀ ਉਹਦੇ ਲਈ ਤਿਆਰੀ ਹੋਣੀ ਚਾਹੀਦੀ ਹੈ ਕਿ ਅੱਡ-ਅੱਡ ਸ਼ੋਬਿਆਂ 'ਚ ਇਕਨੋਮਿਕਲ ਮਾਡਲ, ਪੋਲੀਟੀਕਲ ਮਾਡਲ, ਸੋਸ਼ਲ ਮਾਡਲ, ਉਹਦੇ ਲਈ ਹੋਰ ਲੋੜੀਂਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ 'ਤੇ ਕੰਮ ਹੋਣਾ ਚਾਹੀਦਾ। ਸਭ ਨੂੰ ਨਾਲ ਲੈ ਕੇ ਚੱਲਣ ਦਾ ਮਾਦਾ ਹੋਣਾ ਚਾਹੀਦਾ, ਕਿਉਂਕਿ ਅਸੀਂ ਉਹਨਾਂ ਲੋਕਾਂ ਦੇ ਤੌਰ ਦੇ ਉੱਤੇ ਹੁਣ ਤੱਕ ਜਾਣੇ ਜਾਂਦੇ ਹਾਂ। ਔਰ ਸਰ ਕਪੂਰ ਸਿੰਘ ਹੋਰਾਂ ਨੇ ਇੱਕ ਫਜ਼ਲੂ ਅਹਿਮਦ, ਜਿਹੜੇ ਕੋਈ ਵੱਡੇ ਸਕਾਲਰ ਸੀ ਇਸਲਾਮ ਦੇ, ਉਹਨਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਹਿੰਦੂ ਕਿਸੇ ਵੀ ਕੰਮ ਤੋਂ 100 ਸਾਲ ਪਹਿਲਾਂ ਸੋਚਦਾ ਹੈ, ਮੁਸਲਮਾਨ ਜਦੋਂ ਸਿਰ 'ਤੇ ਆ ਪੈਂਦੀ ਆ ਉਦੋਂ ਸੋਚਦਾ ਵੀ ਕੀ ਕਰਨਾ ਹੈ, ਤੇ ਸਿੱਖ ਜਦੋਂ ਵਕਤ ਲੰਘ ਜਾਂਦਾ ਉਸ ਤੋਂ ਬਾਅਦ ਦੇਖਦਾ ਕਿ ਭਾਈ ਇਹ ਆਪੇ ਹੀ ਕਿਸੇ ਕੰਢੇ ਲੱਗ ਜਾਏ। ਸੋ ਮਤਲਬ ਇਹ ਹੈ ਕਿ ਵੀ ਇਹ ਸਾਡੀ ਇੱਕ ਕਮਜ਼ੋਰੀ ਵੀ ਰਹੀ। 18ਵੀਂ ਸਦੀ 'ਚ ਵੀ ਅਸੀਂ ਕਿਤੇ ਕਿਤੇ ਉਸ ਦਾ ਪ੍ਰਭਾਵ ਦੇਖਦੇ ਹਾਂ। ਦਿੱਲੀ ਨੂੰ 18-19 ਵਾਰ ਫਤਿਹ ਕਰਨ ਤੋਂ ਬਾਅਦ ਖੁੱਲ੍ਹਾ ਛੱਡ ਦੇਣਾ, ਜਾਂ ਆਪਣਾ ਮੂੰਹ ਇੱਧਰ ਗੰਗਾ ਜਮਨਾ ਵੱਲ ਜਾਣ ਦੀ ਬਜਾਏ ਕਾਬਲ ਵੱਲ ਹੀ ਮੋੜ ਕੇ ਰੱਖਣਾ, ਉੱਥੇ ਆਪਣੀ ਤਾਕਤ। ਇਹ ਸਾਰੇ ਸਾਡੇ ਪੋਲੀਟੀਕਲ ਪਾਰਟ ਨੇ। ਜਾਂ ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰੇ ਖਾਲਸਾ ਜੀਓ ਦੇ ਵਿੱਚ ਤੱਕ ਪਹੁੰਚਦੇ ਆ, ਸਰਬੱਤ ਖਾਲਸਾ ਵਰਗੀ ਇੰਸਟੀਟਿਊਸ਼ਨ
ਜਿਹੜੀ ਡਿਸੀਜਨ ਮੇਕਿੰਗ ਸੀ ਕਲੈਕਟਿਵ, ਉਹਨੂੰ ਡੂ ਅਵੇ ਕਰਨਾ ਔਰ ਡੋਗਰਿਆਂ ਦੇ ਹਵਾਲੇ ਕਰ ਦੇਣਾ, ਇਹ ਸਾਰੇ ਪਾਰਟ ਨੇ। ਸੋ ਇਹ ਮੈਂ ਸਮਝਦਾ ਹਾਂ ਵੀ ਇੱਕ ਗੱਲ ਸਾਡਾ ਯਕੀਨ ਔਰ ਈਮਾਨ ਕਿ ਸਾਡਾ ਜੇ ਕੋਈ ਸਭ ਤੋਂ ਜ਼ੋਰਦਾਰ ਵੈਪਨ ਹੈ ਤਾਂ ਉਹ ਫੇਥ ਹੈ, ਔਰ ਉਹ ਫੇਥ ਸਕੂਲਾਂ ਕਾਲਜਾਂ ਜਾਂ ਗੁਰਦੁਆਰਿਆਂ 'ਚ ਨਹੀਂ ਕ੍ਰੀਏਟ ਹੋਣਾ। ਉਹਦੇ 'ਚ ਮੈਂ ਸਮਝਦਾ ਵੀ ਜਿਹੜਾ ਇੰਪੋਰਟੈਂਟ ਪਾਰਟ ਹੈ, ਹਰ ਫੈਮਿਲੀ ਐਜ਼ ਏ ਯੂਨਿਟ, ਜਦੋਂ ਤੁਹਾਡੀਆਂ ਸੰਸਥਾਵਾਂ ਕੰਪਰੋਮਾਈਜ਼ ਹੁੰਦੀਆਂ ਨੇ, ਜਿਵੇਂ ਅਕਾਲ ਤਖਤ, ਸ਼੍ਰੋਮਣੀ ਕਮੇਟੀ, ਕਿੰਨੀਆਂ ਕਮੇਟੀਆਂ, ਹਰਿਆਣਾ ਕਮੇਟੀ, ਇੱਧਰ ਉੱਧਰ, ਤੁਸੀਂ ਉਹਨਾਂ ਤੋਂ ਆਸ ਕਰੋ, ਜਾਂ ਬਾਹਰ ਵੀ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇੱਕ ਹਿੱਸਾ ਜਿਹਦੇ 'ਚ ਇਨਫਿਲਟ੍ਰੇਸ਼ਨ ਵੀ ਹੈ, ਉਹ ਕੋਈ ਵੀ ਕ੍ਰੀਏਟਿਵ ਏਜੰਡਾ ਵੀ ਨਹੀਂ ਹੋਣ ਦਿੰਦੇ। ਸੋ ਸਭ ਤੋਂ ਜ਼ਰੂਰੀ ਹੈ ਕਿ ਆਪਣੇ ਬੱਚਿਆਂ ਨੂੰ, ਕਿਉਂਕਿ ਇਹ ਸਟਰਗਲ, ਕਿਉਂਕਿ ਟਾਈਮ ਐਂਡ ਸਪੇਸ ਇਹ ਅਕਾਲ ਪੁਰਖ ਦੇ ਕੋਲ ਹੈ। ਸਾਨੂੰ ਨਹੀਂ, ਅਸੀਂ ਹਾਲਾਤਾਂ ਦੇ ਉੱਤੇ ਤਜ਼ੀਆ ਕਰ ਸਕਦੇ ਹਾਂ, ਆਪਣਾ ਵਿਊ ਦੇ ਸਕਦੇ ਹਾਂ, ਇਹ ਅਕਾਲ ਪੁਰਖ ਦੇ ਹੱਥ ਹੈ ਕਿ ਕਦੋਂ ਅਕਾਲ ਪੁਰਖ ਨੇ ਰਹਿਮਤ ਕਰਨੀ ਹੈ। ਪਰ ਇਹ ਭਾਵਨਾ ਅਸੀਂ ਜੇ ਆਪਣੇ ਬੱਚਿਆਂ 'ਚ, ਹਰ ਸਿੱਖ ਘਰ, ਜਿਹੜੀ ਗੁਰੂ ਦੀ ਇੰਟੈਂਟ ਵੀ ਹੈ ਕਿ ਧਰਮਸਾਲ ਹੈ, ਧਰਮਸਾਲ ਉਹ ਹੈ ਜਿੱਥੇ ਧਰਮੀ ਬੰਦੇ ਘੜੇ ਜਾਣੇ ਨੇ। ਸੋ ਆਪਣੇ ਬੱਚਿਆਂ ਦੇ ਵਿੱਚ ਜਿੱਥੇ ਸਿੱਖੀ ਵੈਲਿਊਜ਼, ਇਤਿਹਾਸ ਦਾ ਪ੍ਰਾਈਡ, ਔਰ ਜਿਹੜੀ ਗੱਲ ਅਸੀਂ ਬਾਕੀ ਨੈਸ਼ਨੈਲਿਟੀਜ਼ ਦੇ ਹਵਾਲੇ ਨਾਲ ਕਰਦੇ ਹਾਂ ਕਿ ਉਹਨਾਂ ਨੇ ਉਹਨਾਂ ਨੂੰ ਭੁੱਲਣ ਨਹੀਂ ਦਿੱਤਾ ਆਪਣੇ ਬੱਚਿਆਂ ਨੂੰ ਕਿ ਅਸੀਂ ਕੌਣ ਹੈ, ਇਸ ਦਸਤਾਰ ਦੇ ਲਈ, ਸਿੱਖੀ ਦੇ ਲਈ, ਰਾਜ ਭਾਗ ਦੇ ਲਈ, ਖਾਲਿਸਤਾਨ ਦੇ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ। ਜਦੋਂ ਤੁਸੀਂ ਆਪਣੇ ਬੱਚਿਆਂ ਦੇ ਅੰਦਰ ਵੀ ਜੇ ਅਸੀਂ ਤੁਰ ਗਏ, ਨਾ ਵੀ ਸਾਡੇ ਜੀਵਨ ਕਾਲ ਦੇ ਵਿੱਚ ਅਸੀਂ ਆਪਣੇ ਪੋਲੀਟੀਕਲ ਸੋਵਰਨਿਟੀ ਨੂੰ ਹਾਸਲ ਕਰ ਸਕੇ, ਇਹ ਹੋਏਗਾ ਕਿ ਤੇਗ ਅਸੀਂ ਆਪਣੇ ਬੇਟੇ ਜਾਂ ਬੇਟੀ ਦੇ ਹੱਥ ਫੜਾ ਦਿੱਤੀ ਹੈ। ਇਹ ਸਭ ਤੋਂ ਇੰਪੋਰਟੈਂਟ ਹੈ ਕਿ ਆਪੋ ਆਪਣੇ ਘਰ ਸੰਭਾਲ ਲਈਏ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਜਿੱਥੇ ਵਿਊਅਰਸ ਸਾਡਾ ਸ਼ੋਅ ਦਾ ਸਮਾਂ ਸਮਾਪਤੀ ਦੇ ਵੱਲ ਨੂੰ ਜਾ ਰਿਹਾ, ਮੈਂ ਜਾਂਦੇ ਜ਼ਿਕਰ ਵੀ ਕਰਦੇ ਹਾਂ, ਨਾਰਮਲੀ ਅਸੀਂ ਬਿਗਨਿੰਗ ਦੇ ਵਿੱਚ ਸਾਡੇ ਸਪਾਂਸਰ ਜਿਹੜਾ ਕਰਦੇ ਆ ਪ੍ਰੋਗਰਾਮ, ਉਹਨਾਂ ਦਾ ਜ਼ਿਕਰ ਕਰਦੇ ਹਾਂ। ਅੱਜ ਉਹ ਰਹਿ ਗਿਆ ਪਾਰਟ, ਤੇ ਅੰਤ ਦੇ ਵਿੱਚ ਮੈਂ ਕਰ ਰਿਹਾ ਹਾਂ ਕਿ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਸੀ, ਇਹ ਸਰਦਾਰ ਗੋਬਿੰਦਰ ਸਿੰਘ ਜਿਹੜੇ ਕਿ ਡਾਲਸ ਟੈਕਸਸ ਦੇ ਵਿੱਚ ਬੇਸਡ ਨੇ, ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ ਆ, ਤੇ ਉਹਨਾਂ ਦਾ ਸੁਨੇਹਾ ਇਹੀ ਹੈ ਜਿਸ ਦੇ ਉੱਤੇ ਅਸੀਂ ਅੱਜ ਸਾਰੀ ਡਿਸਕਸ਼ਨ ਕੀਤੀ ਹੈ ਵੀ ਭਾਈ ਜਿਹੜਾ ਕੌਮ ਹੈ, ਹਰ ਇੱਕ ਬੰਦਾ, ਹਰ ਇੱਕ ਇੰਡੀਵਿਜੂਅਲ ਆਪਣਾ ਯਤਨ ਕਰੇ ਤੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਜੋ ਵੀ ਉਹ ਯੋਗਦਾਨ ਪਾ ਸਕਦੇ ਆ ਉਹ ਪਾਉਣ। ਤੁਸੀਂ ਵਿੱਤੀ ਸਹਾਇਤਾ ਦੇ ਸਕਦੇ ਹੋ, ਫਾਈਨੈਂਸ਼ੀਅਲ ਮਦਦ ਉਹ ਦਿਓ, ਤੁਸੀਂ ਆਪਣਾ ਟਾਈਮ ਦੇ ਸਕਦੇ ਹੋ ਵੀਕਐਂਡਸ ਦੇ ਉੱਤੇ, ਵੀਕਡੇਜ਼ ਦੇ ਉੱਤੇ, ਐਜੂਕੇਸ਼ਨ ਦੇ ਲੈਵਲ ਦੇ ਉੱਤੇ ਕਿਸੇ ਹੋਰ ਪਿੰਡ ਦੇ ਵਿੱਚ, ਤਾਂ ਉੱਥੇ ਜਾ ਕੇ ਦਿਓ। ਜਿਹੜੀਆਂ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਨੇ ਉਹਨਾਂ ਦੀ ਸਪੋਰਟ ਕਰੋ ਹਰ ਲੈਵਲ ਦੇ ਉੱਤੇ ਜਾ ਕੇ। ਸੋ ਇਹੀ ਅੱਜ ਦਾ ਉਹਨਾਂ ਦਾ ਸੁਨੇਹਾ ਆ। ਸੋ ਇਹੀ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਲਈ ਕਹਿਣਾ ਚਾਹਾਂਗੇ ਕਿ ਇਸ ਨੂੰ ਜੇ ਅਸੀਂ ਇੰਪਲੀਮੈਂਟ ਕਰ ਸਕੀਏ ਆਪਣੀ ਲਾਈਫ ਦੇ ਵਿੱਚ, ਤੇ ਇਹੀ ਥੋੜ੍ਹੀ ਜਿਹੜੇ ਥੋੜ੍ਹੇ ਯੂਨਿਟ ਬਣ ਕੇ ਇਵੈਂਚੁਅਲੀ ਇੱਕ ਵੱਡੀ ਚੇਂਜ ਲੈ ਕੇ ਆਉਣ ਦੇ ਵਿੱਚ ਸਹਾਈ ਹੁੰਦੇ ਆ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਮੈਂ ਬੇਨਤੀ ਜ਼ਰੂਰ ਕਰਦੇ ਹਾਂ, TV84 ਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv, ਜਾਂ ਫਿਰ ਜਿਹੜੀ ਸਕਰੀਨ ਦੇ ਉੱਤੇ ਤੁਹਾਡੇ ਇਨਫੋਰਮੇਸ਼ਨ ਆ ਰਹੀ ਹੈ, ਤੁਸੀਂ ਇਸ ਰਾਹੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਡਾਇਰੈਕਟਲੀ ਸਾਨੂੰ ਕਾਲ, WhatsApp ਮੈਸੇਜ ਵੀ ਕਰ ਸਕਦੇ ਹੋ। ਸਕਰੀਨ ਤੇ ਤੁਸੀਂ ਨੰਬਰ ਦੇਖ ਸਕਦੇ ਹੋ 5166191984। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਡਾਕਟਰ ਸਾਹਿਬ, ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।